ਜੀ ਸੱਜਣੋ, ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਲੋਭੂ ਹੁੰਦੇ ਆ ਉਹਨਾਂ ਲੋਕਾਂ ਦੇ ਜਿਹੜੇ ਕਿ ਕਿਸੇ ਵੀ ਫੀਲਡ ਦੇ ਵਿੱਚ ਨਾ ਨਵੇਂ ਹੋਵੇ, ਅੱਗੇ ਕੋਈ ਇਤਨਾ ਤਾਰਫ ਨਾ ਹੋਇਆ ਹੋਵੇ ਤੇ ਕੋਈ ਵੀ ਆ ਜਾਵੇ ਤਾਂ ਜਾਮਣ ਅਸੀਂ ਨਹੀਂ ਦਿੰਦੇ। ਸਾਡੇ ਕੋਲ ਅੱਜ ਜਿਹੜੇ ਸੱਜਣ ਮੌਜੂਦ ਨੇ, ਮੁਹੰਮਦ ਇਜਾਜ਼ ਹਫੀਜ਼ ਇਹਨਾਂ ਦਾ ਨਾਮ ਹੈ, ਕਿਲਾ ਕੰਗਰਾ ਤਹਿਸੀਲ ਬੁਆਣਾ ਤੇ ਇਹਨਾਂ ਦਾ ਤਲਕ ਹੈ। ਇਹਨਾਂ ਦੇ ਉਸਤਾਦ ਹੈ ਜਨਾਬ ਜਾਫਰ ਅੰਜਮ ਜਟਿਆਣਾ ਸਾਹਿਬ। ਜਿਹੜੀ ਇਹ ਸਾਡੀ ਧਰਤੀ ਹੈ, ਇਹ ਜੰਗੋਚੀ ਵਸੇਬ ਹੈ। ਬੇਸਿਕਲੀ ਇਹ ਵਸੇਬ ਦੋੜੇ ਦਾ ਵਸੇਬ ਹੈ, ਕਿਉਂਕਿ ਇੱਥੋਂ ਦੇ ਸਾਡੇ ਜਿਹੜੇ ਵੱਡੇ ਸ਼ਾਇਰ ਨੇ ਉਹ ਦੋੜੇ ਦੇ ਵਿੱਚ ਵੀ ਹੋਏ ਨੇ, ਲੇਕਿਨ ਜਿਹੜੀ ਅੱਜ ਦੀ ਨਸਲ ਹੈ ਉਹ ਇੱਕ ਪੈਰ ਹੋਰ ਅਗੇਰੜੇ, ਜਿਵੇਂ ਤੁਹਾਨੂੰ ਪਤਾ ਹੀ ਹੈ। ਤੇ ਉਹਨਾਂ ਹਫੀਜ਼ ਸਾਹਿਬ ਦਾ ਕਮਾਲ ਇਹ ਹੈ ਕਿ ਇਹ ਨਜ਼ਮ ਵੀ ਬਹੁਤ ਸੋਹਣੇ ਲਿਖਦੇ ਪੈਣ। ਪਹਿਲੇ ਮੈਂ ਸੁਣ ਚੁੱਕਿਆ ਤਾਂ ਮੈਂ ਕਿਹਾ ਕਿ ਇਹ ਨਜ਼ਮ ਤਾਂ ਸਜਣਾ ਤਾਂ ਹੀ ਅਪਣਾਉਣ ਵਾਲੀ ਬਹੁਤ ਜ਼ਰੂਰੀ ਹੈ। ਤੇ ਇਹਨਾਂ ਦਾ ਕਮਾਲ ਇਹ ਕਿ ਨਜ਼ਮ ਤੇ ਦੋੜਾ ਦੋਨੋਂ ਬਹੁਤ ਖੂਬਸੂਰਤ ਲਿਖਦੇ ਪੈਣ। ਗੱਲਬਾਤ ਵੀ ਕਰਦੇ ਹਾਂ ਤੇ ਕੋਈ ਸ਼ੇਰਾਂ ਦੀ ਚਸ ਵੀ ਲੈਨੇ ਹਾਂ। अस्सलाम वालेकुम जनाब। वालेकुम अस्सलाम। की हाल है, ठीक हो? खैर खैरियत? तबीयत ठीक है? बिल्कुल ठीक ठाक। पहले तो दसो ये शौक किवें लगा? अच्छा, ये शौक ਜਿਹੜਾ ਹੈ ਨਾ, ਤਕਰੀਬਨ ਮੈਂ ਕੋਈ 11-12 ਸਾਲਾਂ ਦਾ ਹਾਸ ਤੇ ਉਸ ਟਾਈਮ ਨਾ ਤਾਲਿਬ ਹੁਸੈਨ ਦਰ ਦਾ ਇੱਕ ਗੀਤ ਬੜਾ ਵਾਇਰਲ ਹੋਇਆ ਕਿ ਅਸੀਂ ਮਾੜੇ ਸਰਕਾਰ ਤੁਸੀਂ ਚੰਗੇ ਹੋ। ਦਰ ਸਾਹਿਬ, ਹਾਂ, ਇਹ ਹਰ ਬੱਚੇ ਦੀ ਜ਼ੁਬਾਨ ਤੇ ਨਾ ਇਸ ਤਰ੍ਹਾਂ ਨਾ ਜਾਰੀ। ਤੇ ਉਸ ਟਾਈਮ ਨਾ ਮੈਂ ਐਵੇਂ ਦਿਲ ਵਿੱਚ ਖਿਆਲ ਕੀਤਾ ਉਸਤਾਦ ਜੀ ਕਿ ਲਿਖਣਾ ਚਾਹੀਦਾ, ਹਲਕ ਬਚਪਨ ਵਿੱਚ ਲਿਖਣਾ ਚਾਹੀਦਾ। ਅੱਛਾ, ਇਹ ਸ਼ੌਕ ਫਿਰ ਨਾ ਅੱਗੇ ਵੱਧਦਾ ਮੇਰੀ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਚੱਲਦਾ ਰਿਹਾ। ਪਹਿਲੇ ਉਰਦੂ ਵਿੱਚ ਤਬਾਜ਼ਮਾਈ ਕੀਤੀ, ਐਵੇਂ ਜੋ ਸ਼ੇਰ ਟੁੱਟੇ ਬੱਜੇ ਜੋ ਵੀ ਆਨ ਨਾ ਉਹ ਲਿਖਦੇ ਰਹੇ। ਫਿਰ ਸਕੂਲ ਵਿੱਚ ਦਾਖਲ ਹੋ ਗਏ ਜਨਾਬ, ਮਤਲਬ ਹਾਈ ਸਕੂਲ ਵਿੱਚ। ਉੱਥੇ ਫਿਰ ਬਕਾਇਦਾ ਮੈਂ ਇੱਕ ਕਾਪੀ ਦੇ ਉੱਤੇ ਆਪਣੇ ਨਾ ਸ਼ੇਰ ਜਿਹੜੇ ਹਨ ਉਹ ਲਿਖਣੇ। ਤੇ ਉਸਤਾਦ ਜਿਹੜੇ ਹਨ ਨਾ, ਜਿਹੜੀ ਗੱਲ ਉਸ ਟਾਈਮ ਪਤਾ ਕੋਈ ਨਾ ਆਵੇ ਕਿ ਉਸਤਾਦ ਨੂੰ ਵੀ ਵਿਖਾਣੇ ਹੁੰਦੇ ਨੇ। ਹੁਣ ਪੂਰੀ ਜਿਹੜੀ ਕਾਪੀ ਹੈ ਨਾ, ਉਹ ਕਾਪੀ ਅਸੀਂ ਸਕੂਲ ਵਿੱਚ ਰਹਿੰਦੇ ਆਸੇ ਮੈਟ੍ਰਿਕ ਵਿੱਚ ਨਾ, ਤੇ ਉਹ ਪੂਰੀ ਕਾਪੀ ਮੈਂ ਭਰੀ ਹੋਈ ਆ। ਉਹ ਮੈਂ ਕਿਤੇ ਸੰਦੂਕੜੇ 'ਚ ਰੱਖੀ ਤੇ ਆਪਣੇ ਜਿਹੜੇ ਮੇਰੇ ਬੇਲੀ ਭਰਾ ਨੇ ਉਹਨਾਂ ਆਖਣਾ ਇਜਾਜ਼ ਯਾਰ ਕੋਈ ਦੋੜਾ ਸੁਣਾ। ਉਹ ਮੈਂ ਕਾਪੀ ਕੱਢਣੀ, ਉਹਨਾਂ ਨੂੰ ਮੈਂ ਦੋੜੇ ਸੁਣਾਣੇ। ਰਾਤ ਸਾਡੀ ਸੋਹਣੀ ਗੁਜ਼ਰ ਜਾਣੀ। ਉਹ ਕਿਸੇ ਮੇਰੇ ਭਰਾ ਮੇਰੇ ਤੇ ਇਹਸਾਨ ਕੀਤਾ ਵੀ ਉਹ ਮੇਰੀ ਪਹਿਲੀ ਸ਼ਾਇਰੀ ਦੀ ਜਿਹੜੀ ਕਾਪੀ ਆ ਨਾ, ਉਹ ਪੂਰੀ ਦੀ ਪੂਰੀ ਉਹਨਾਂ ਕਿਸੇ ਵਿੱਚ ਸੰਦੂਕ ਕੱਢ ਲੈ। ਅੱਛਾ, ਮੈਂ ਆਖਿਆ ਯਾਰ ਇਹ ਮੇਰੇ ਨਾਲ ਚੰਗਾ ਹੋਇਆ। ਤੇ ਬਹਰਹਾਲ ਮੈਟ੍ਰਿਕ ਹੋ ਗਈ। ਮੈਟ੍ਰਿਕ ਹੋਣ ਤੋਂ ਬਾਅਦ ਫਿਰ ਮੈਂ ਫੈਸਲਾਬਾਦ ਚਲਾ ਗਿਆ ਪੜ੍ਹਾਈ। ਮੈਟ੍ਰਿਕ ਹਾਈ ਸਕੂਲ ਆਪਣਾ ਮਾਮਦੀ ਸ਼ਰੀਫ ਚੋਂ। ਉਸ ਤੋਂ ਬਾਅਦ ਫਿਰ ਮੈਂ ਫੈਸਲਾਬਾਦ ਪੜ੍ਹਾਈ ਵਾਸਤੇ ਚਲਾ ਗਿਆ, ਉੱਥੇ ਪੜ੍ਹਦਾ ਰਿਹਾ। ਉਸ ਟਾਈਮ ਮੈਂ ਸ਼ਾਇਰੀ ਫਿਰ ਅਲਵਿਦਾ ਕਹਿ ਦਿੱਤਾ ਔਰ ਅਲਹਮਦੁਲਿਲਾ ਮੈਂ ਉੱਥੇ ਪੜ੍ਹਦਾ ਰਿਹਾ। ਮੈਂ ਫਿਰ ਨਾ GCT ਕਾਲਜ ਜਿਹੜਾ ਹੈ ਨਾ ਉਹਨੂੰ ਮੈਂ ਟਾਪ ਕੀਤਾ। ਮੈਂ ਫਿਰ ਸ਼ਾਇਰੀ ਤੋਂ ਨਾ ਬਿਲਕੁਲ ਹੀ ਕਿਨਾਰਾ ਕਾਸ਼ ਹੋ ਗਿਆ। ਉਸ ਤੋਂ ਬਾਅਦ ਫਿਰ ਵਾਪਸ ਆਇਆ। ਫਿਰ 2012-11 ਦੇ ਵਿੱਚ ਨਾ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਉਹ ਉਰਦੂ ਵਿੱਚ ਜਿਹੜੇ ਮੈਂ। ਫਿਰ ਕਿਵੇਂ ਦੁਬਾਰਾ ਕਿਵੇਂ ਤਰੀਕ ਆਈ? ਦੁਬਾਰਾ ਫਿਰ ਇਸ ਤਰ੍ਹਾਂ ਹੈ ਕਿ ਜ਼ਿੰਦਗੀ ਦੇ ਕੁਝ ਐਸੇ ਹਾਲਾਤ ਹੁੰਦੇ ਨੇ ਕਿ ਇਨਸਾਨ ਜਿਹੜਾ ਹੈ ਨਾ ਕੁਝ ਦੁਨੀਆਵੀ ਜਾਂ ਮਤਲਬ ਪਿਆਰ ਮੁਹੱਬਤ ਵਾਲੀ ਸਾਈਡ ਤੇ ਵੀ ਨਿਕਲ ਜਾਂਦਾ ਹੈ। ਉਹ ਫਿਰ ਥੋੜੀ ਜਿਹੀ ਛਿੱਕ ਜੀ ਪਈ ਔਰ ਸ਼ੇਰ ਚਲੋ ਲਿਖਣੇ ਸ਼ੁਰੂ ਕੀਤੇ। ਅੰਦਰ ਦਾ ਫਨਕਾਰ ਜਾਗਿਆ, ਫਿਰ ਜਾਗਿਆ ਕਿਉਂਕਿ ਉਹ ਮਰਦਾ ਨਹੀਂ ਹੈ, ਸਾਇੰਸ ਜ਼ਰੂਰ ਸਕਦਾ ਹੈ, ਮਰਦਾ ਨਹੀਂ ਹੈ। ਇਸੇ ਤਰ੍ਹਾਂ ਅੱਛਾ, ਫਿਰ ਮੈਂ ਟੈਕਨੀਕਲ ਕਾਲਜ ਤੋਂ ਆਪਣਾ ਨਾ ਆਗਾਜ਼ ਕੀਤਾ। ਮੈਂ ਪੜ੍ਹਾਉਣਾ ਸ਼ੁਰੂ ਕੀਤਾ ਪਾਕ ਪੋਲੀਟੈਕਨਿਕ ਇੰਸਟੀਚਿਊਟ। ਉੱਥੇ ਨਾ ਮੇਰੇ ਨਾਲ ਇੱਕ ਲੜਕਾ ਹੁੰਦਾ, ਉਹ ਨਾ ਖੂਹੀ ਗੁਰਾਇਆਂ ਦੇ ਰਹਿਣ ਵਾਲਾ ਹਾਂ। ਹੁਣ ਮਜ਼ੇ ਦਾ ਜਿਹੜਾ ਹੈ ਨਾ, ਮੈਂ ਤੁਹਾਨੂੰ ਦੱਸਦਾ, ਉਹਨੂੰ ਮੈਂ ਸ਼ੇਰ ਸੁਣਾਇਆ। ਮੈਂ ਰਾਤੀ ਬਹਿ ਕੇ ਮੈਂ ਕਾਪੀ ਤੇ ਲਿਖਦਾ ਰਹਿੰਦਾ। ਤੇ ਉਸ ਮਹੀਨਾ ਆਖਿਆ ਯਾਰ ਤੂੰ ਸ਼ੇਰ ਤਾਂ ਬੜੇ ਸਵਾਦੀ ਲਿਖਦਾ ਤੇ ਉਸਤਾਦ ਵੀ ਤੇਰਾ ਹੈ ਕਿ ਕੋਈ ਨਾ। ਮੈਂ ਕਿਹਾ ਉਸਤਾਦ ਤਾਂ ਮੇਰਾ ਕੋਈ ਨਹੀਂ। ਤੇ ਉਸ ਆਖਿਆ ਅੱਛਾ ਠੀਕ ਹੈ। ਤੇ ਦੋਵੇਂ ਭਰਾ ਰਲ ਕੇ ਵਗ ਜਸਾਂ ਗਏ ਕੋਈ ਗੁਰਾਇਆਂ ਤੇ ਗੁਲਾਮ ਮੁਹੰਮਦ ਦਰ ਸਾਹਿਬ ਉੱਥੇ ਮੇਰੇ ਗਵਾਢੀ ਹਨ। ਪਿੱਛਾ ਹੱਟਾਂ ਤਾਂ ਦਰ ਜ਼ਮੀਰ ਪੁਣਿੰਦਾ ਹੈ, ਮੈਨੂੰ ਤੋੜ ਦੀ ਗੱਲ ਕਰ ਬੈਠਾ। ਅੱਛਾ, ਮਜ਼ੇ ਦੀ ਗੱਲ ਇਹ ਕਿ ਮੈਂ ਲਿਖੇ ਹੁੰਦੇ ਜਿਤਨੇ ਦੋੜੇ ਯਾਦ ਕਰਦਾ ਸਭ ਤੋਂ ਜ਼ਿਆਦਾ ਦਰ ਸਾਹਿਬ ਦੇ ਮੈਂ ਯਾਦ ਕਰਦਾ। ਉਹ ਰੱਬ ਤੋਂ ਉਹ ਮੈਚਿੰਗ ਇਸ ਤਰ੍ਹਾਂ ਹੋ ਗਈ। ਉਹ ਫਿਰ ਅਸੀਂ ਗਏ ਉੱਥੇ ਤੇ ਰਾਤ ਮੈਂ ਉਹਨਾਂ ਕੋਲ ਰਿਹਾ। ਉਹ ਕਿਧਰੇ ਨਾ ਅਮੀਪੁਰ ਇੱਥੇ ਨਾ ਮੁਸ਼ਾਇਰਾ ਕਰਨ ਆਇਆ ਹੋਇਆ। ਅੱਛਾ, ਉਹ ਵਾਪਸ ਚਲੇ ਗਏ ਤੇ ਉਹ ਰਾਤ ਉਹਨੇ ਸਾਨੂੰ ਬੁਲਾ ਲਿਆ। ਸਾਹੀਵਾਲ ਜਿਹੜਾ ਹੈ ਨਾ, ਉਸ ਮੇਨ ਜਿਹੜੀ ਹੈ ਨਾ ਉਹਨਾਂ ਦੀ ਬਿਲਡਿੰਗ ਬਣੀ। ਹੁਣ ਪਤਾ ਨਹੀਂ ਸਾਹੀਵਾਲ ਦੇ ਕੀ ਹਾਲਾਤ ਨੇ, 2013 ਦੀ ਗੱਲ ਕਰ ਰਿਹਾ। ਉਸ ਟਾਈਮ ਉਹਨਾਂ ਸਾਨੂੰ ਨਾ ਉਸ ਹੋਟਲ ਦੇ ਵਿੱਚ ਬਿਠਾਇਆ ਔਰ ਸਾਨੂੰ ਖਾਣਾ ਛਾਣਾ ਖਵਾ ਕੇ ਨਾ ਉਹਨਾਂ ਜੇਬ ਵਿੱਚ ਇੰਝ ਕਰਕੇ ਪੈਸੇ ਕੱਢੇ ਨਾ। ਹੁਣ ਇਹ ਗੱਲ ਦੱਸਣ ਵਾਲੀ ਹੈ, ਜੇਬ ਵਿੱਚ ਜਦੋਂ ਉਹਨਾਂ ਪੈਸੇ ਕੱਢੇ ਨਹੀਂ ਮਰੋੜੇ ਹੋਏ ਜਿਵੇਂ ਨਾ ਉਹ ਮੁਸ਼ਾਇਰੇ ਵਾਲੇ ਨੇ ਇਨਾਮ ਵਾਲੇ ਪੈਸੇ। ਮੈਂ ਵੇਖ ਕੇ ਨਾ ਬੜਾ ਹੈਰਾਨ ਹੋਇਆ। बहरहाल उस्ताद ना माशाअल्लाह यकीन करो कि गुलाम मोहम्मद दर साहब दा इतना खलूस, मेरी एक मुलाकात है इतना खलूस कि मैं वो भुला नहीं सकता।
ਅੱਛਾ ਉਹਨਾਂ ਕੋਲ ਬੈਠੇ ਉਹਨਾਂ ਫਿਰ ਸਾਨੂੰ ਨਾ ਇੱਕ ਉਹਨਾਂ ਦੇ ਇੱਕ ਦੋਸਤ ਆ ਰਿਆਜ਼ ਆ ਉੱਥੇ ਅੱਡੇ ਦੇ ਪਿੱਛੇ ਨਾ ਉਹ ਸਾਊਂਡ ਸਰਵਿਸ ਕੇ ਇਸ ਤਰ੍ਹਾਂ ਦੀ ਕੋਈ ਦੁਕਾਨ ਬਣਾਈ ਹੋਈ ਆ, ਉਹਦੀ ਛੱਤ ਤੇ ਅਸੀਂ ਬੈਠੇ ਰਹੇ, ਫਿਰ ਕਮ ਅਜ਼ ਕਮ 3 ਘੰਟੇ ਉਹਨਾਂ ਨਾਲ ਮੁਲਾਕਾਤ ਹੋਈ। ਮੁਲਾਕਾਤ ਹੋਣ ਤੋਂ ਬਾਅਦ ਉਹਨਾਂ ਨੇ ਮੇਰੀ ਸਾਰੀ ਕਾਪੀ ਜਿਹੜੀ ਆ ਉਹਨਾਂ ਫਰੋਲੀ ਔਰ ਸਾਰਾ ਕੁਝ ਵੇਖਿਆ। ਇਹ ਉਹਨਾਂ ਪਹਿਲੀ ਮੁਲਾਕਾਤ ਉਹਨਾਂ ਨੂੰ ਫਿਰ ਮੈਂ ਨੰਬਰ ਉਹਨਾਂ ਤੋਂ ਲਿਆ ਔਰ ਉਹਨਾਂ ਨੂੰ ਆਖਿਆ ਉਸਤਾਦ ਜੀ ਹੁਣ ਸਫਰ ਮੇਰਾ ਬਹੁ ਹੀ ਨੇ ਤੇ ਮੈਨੂੰ ਫੋਨ ਤੇ ਮੈਂ ਤੁਹਾਡੇ ਨਾਲ ਰਾਬਤਾ ਕਰਸਾਂ, ਅਗਰ ਜਿਹੜੀ ਹੋਈ ਨਾ ਗਲਤੀ ਗੁਲਤੀ ਮੈਨੂੰ ਦੱਸਿਆ। ਤੇ ਉਹ ਫਿਰ ਮੈਂ ਉਹਨਾਂ ਨੂੰ ਸ਼ੇਰ ਸੁਣਾਇਆ? ਹਾਂ ਉਹਨਾਂ ਨੂੰ ਮੈਂ ਸਾਰੀ ਕਾਪੀ ਅੱਗੇ ਰੱਖ ਦਿੱਤੀ ਨਾ। ਉਹਨਾਂ ਨੂੰ ਕਿਸੇ ਨੂੰ ਜੀ ਹਾਂ ਉਹਨਾਂ ਫਿਰ ਉਹਨਾਂ ਮੈਨੂੰ ਜਿਤਨਾ ਉਹ 2-2.5 ਘੰਟਿਆਂ ਦੇ ਵਿੱਚ ਹੋ ਸਕਦਾ ਉਹਨਾਂ ਨੇ ਮੈਨੂੰ ਦੱਸੀ ਉਹ ਗੱਲ, ਬਾਕੀ ਫਿਰ ਫੋਨ ਤੇ ਅਸੀਂ ਰਾਬਤਾ ਉਹ ਸਾਰਾ ਰਿਹਾ। ਫਿਰ ਬਦਕਿਸਮਤੀ ਮੇਰੀ ਇਹ ਕਿ ਫੈਸਲ ਸਾਹਿਬ ਕੇ 2014 ਦੇ ਵਿੱਚ ਨਾ ਦਰ ਸਾਹਿਬ ਦਾ ਫੌਤ ਹੋ ਗਏ। ਉਸ ਤੋਂ ਬਾਅਦ ਮੇਰਾ ਦਿਲ ਇੰਜ ਟੁੱਟਿਆ। ਉਹ ਪਿਛਲੇ ਦਿਨਾਂ 'ਚ ਮੋਹਸਿਨ ਭਾਈ ਵੀ ਆਏ ਹੋਏ ਹਨ ਤੁਹਾਡੇ ਕੋਲ, ਉਹ ਵੀ ਇਹ ਦੱਸਦੇ ਪਏ ਰਮਾਣਾ ਸਾਹਿਬ ਦੇ ਸੀ ਸ਼ਾਗਿਰਦ। ਉਹ ਹਕੀਕਤ ਵਿੱਚ ਇਹ ਉਹ ਇਨਸਾਨ ਸਮਝਦਾ ਹੈ ਨਾ ਕਿ ਜਿਹੜਾ ਜਿਹਨੂੰ ਉਹ ਸਹਾਰਾ ਮਿਲੇ ਹੋਏ ਹੋਵੇ ਨਾ ਤੇ ਉਹ ਸਹਾਰਾ ਟੁੱਟ ਜਾਵੇ। ਉਸ ਲਈ ਫਿਰ ਮੈਂ ਲਿਖਣਾ ਬੰਦ ਕਰ ਦਿੱਤਾ। ਅੱਛਾ ਫਿਰ ਮੈਂ ਨੌਕਰੀ ਲੱਗ ਗਈ, ਮੈਂ ਇਸਲਾਮਾਬਾਦ ਚਲਾ ਗਿਆ ਅਲਹਮਦੁਲਿਲਾ। ਫਿਰ ਇਹ ਜਿਹੜੀ ਹੁੰਦੇ ਨਾ ਸ਼ੌਕ ਹੈ ਫਿਰ ਰਹਿੰਦਾ ਹੈ, ਨਾਲ ਨਾਲ ਲਿਖਦੇ ਰਹਿਣਾ ਸਾਰਾ ਕੁਝ ਨਾ। ਫਿਰ 2020 ਦੇ ਅੰਦਰ ਫਿਰ ਨਾ ਗੁਲਾਮ ਜਾਫਰ ਅੰਜੁਮ ਜਟਿਆਣਾ ਸਾਹਿਬ ਨੂੰ ਮੈਂ ਮੋਬਾਈਲ ਤੇ ਸੁਣਿਆ ਉਸ ਟਾਈਮ, ਫਿਰ ਮੋਬਾਈਲ ਵੀ ਫੇਸਬੁੱਕ ਆਮ ਹੋ ਗਈ ਹੈ ਤੇ ਮੈਨੂੰ ਅੱਛੇ ਲੱਗੇ ਪਹਿਲੀ ਮੁਲਾਕਾਤ ਵਿੱਚ ਨਾ ਉਸਤਾਦ ਜਟਿਆਣਾ ਸਾਹਿਬ। ਔਰ ਫਿਰ ਨਾ ਮੈਂ ਉਹ ਨੰਬਰ ਉਹਨਾਂ ਉੱਤੇ ਦਿੱਤਾ ਹੋਇਆ, ਉਸੇ ਤੇ ਮੈਂ ਕਾਲ ਕੀਤੀ ਤੇ ਉਸਤਾਦਾਂ ਯਕੀਨ ਕਰੋ ਕਿ ਇਸ ਤਰ੍ਹਾਂ ਮੇਰੇ ਨਾਲ ਗੁਫ਼ਤਗੂ ਕੀਤੀ ਜਿਵੇਂ ਉਹ ਮੇਰੇ ਨਾਲ ਪਿਛਲੇ 10 ਸਾਲਾਂ ਤੋਂ ਵਾਕਿਫ ਹੈ। ਅੱਛਾ ਮੇਰਾ ਦਿਲ ਬਹੁਤ ਖੁਸ਼ ਹੋਇਆ। ਮੈਂ ਉੱਥੋਂ ਨਿਕਲਿਆ, ਮੈਂ ਮੋਟਰਸਾਈਕਲ ਖਿੱਚਿਆ, ਉਹਨਾਂ ਕਿ ਆ ਜਾਵੀਂ ਇਸ ਦਿਨ। ਮੈਂ ਚਲਾ ਗਿਆ ਉੱਥੇ ਮੈਂ ਉਸਤਾਦਾਂ ਨੇ ਮੈਂ ਫਿਰ ਦੁਬਾਰਾ ਉਹਨਾਂ ਕਿਹਾ ਤੂੰ ਲਿਖਿਆ ਹੋਇਆ ਤਾਂ ਢੇਰ ਸਾਰਾ ਇਤਨਾ ਤੇ ਚਲੋ ਗਾਏ ਬਗਾਏ ਜਿਹੜਾ ਹੋਇਆ ਪੁਰਾਣਾ ਜਿਹੜਾ ਹੈ ਉਸ ਨੂੰ ਵੀ ਵੇਖਾਂਗੇ ਤੇ ਨਵਾਂ ਜਿਹੜਾ ਹੈ ਉਸ ਨੂੰ ਵੀ ਵੇਖਾਂਗੇ। ਅੱਛਾ ਉਸ ਮਹਿਫਿਲ ਦੇ ਅੰਦਰ ਨਾ ਫਿਰ ਉਹਨਾਂ ਨੇ ਮਿੱਟੀ ਦੀ ਸਦਰਾਂ ਦੇ ਵਿੱਚ ਨਾ ਮੈਨੂੰ ਐਡ ਕਰ ਦਿੱਤਾ। ਉਸ ਦੇ ਵਿੱਚ ਜਦੋਂ ਮੈਂ ਵੇਖਿਆ ਭਾਈ ਹੈਦਰ ਡੁਡਿਆਣਾ, ਭਾਈ ਮੋਹਸਿਨ, ਭਾਈ ਮਤਲਬ ਨਾਸਰ ਅਲੀ ਤਾਇਬ ਸਾਹਿਬ ਵੀ ਉਸ ਟਾਈਮ ਹਯਾਤ ਹਨ। ਯਕੀਨ ਕਰੋ ਜਦੋਂ ਮੈਂ ਉਹਨਾਂ ਦੇ ਸ਼ੇਰ ਵੇਖਾਂ ਮੈਂ ਆਖਾਂ ਮੈਂ ਤਾਂ ਲਿਖਦਾ ਹੀ ਕੁਝ ਨਹੀਂ। ਮਤਲਬ ਹਾਂ ਬਹੁਤ ਅੱਛੇ ਬਹੁਤ ਪਿਆਰੇ ਲਿਖਣ ਵਾਲੇ ਭਾਈ ਸਾਰੇ। ਤੇ ਮੈਂ ਫਿਰ ਨਾ ਉਦੋਂ ਵੇਖ ਕੇ ਮੈਂ ਕਿਹਾ ਯਾਰ ਸ਼ੇਰ ਮੈਂ ਤੂੰ ਜਿਹੜਾ ਲਿਖਦਾ ਪਿਆ ਹੈ ਨਾ ਇਜਾਜ਼ ਇਹ ਸ਼ੇਰ ਨਹੀਂ ਹੈ, ਇਹ ਸ਼ੇਰ ਨਹੀਂ ਹੈ, ਜ਼ਰਾ ਕੁਝ ਆਪਣੇ ਆਪ ਨੂੰ ਬਦਲ। ਫਿਰ ਉਸ ਤੋਂ ਬਾਅਦ ਉਹਨਾਂ ਬਿਰਾਵਾਂ ਨੂੰ ਔਰ ਉਸਤਾਦਾਂ ਦੀ ਮਹਿਫਿਲ ਨੂੰ ਵੇਖ ਕੇ ਮਹਿਫਿਲ ਦਾ ਬਹੁਤ ਫਰਕ ਪਿਆ ਔਰ ਮੈਂ ਯਕੀਨ ਕਰੋ ਕਿ ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਹੁਣ ਮੈਂ ਸਹੀ ਟਰੈਕ ਤੇ ਚੜਿਆ ਜਦੋਂ ਉਸਤਾਦਾਂ ਦੇ ਹੱਥੀਂ ਆਇਆ। ਜਦੋਂ ਮੈਂ ਉਸਤਾਦਾਂ ਦੇ ਹੱਥੀਂ ਆਇਆ ਤੇ ਹੁਣ ਵੀ ਮਜ਼ੇ ਦੀ ਗੱਲ ਇਹ ਕਿ ਉਸਤਾਦਾਂ ਨੂੰ ਆਖਦਾ ਕਿ ਉਸਤਾਦ ਜੀ ਬੱਚੇ ਬਾਲ ਵਾਲਾ ਹਾਂ ਜਿਹੜੀ ਤੁਹਾਡੀ ਗੱਲ ਮੈਂ ਸੋਰੀ ਕੱਟਦਾ ਪਿਆ। ਸਾਡੇ ਕੋਲ ਅਜੇ ਸ਼ਾਇਰ ਵੀ ਹੈ ਜਿਹੜੇ ਫਖਰ ਨਾਲ ਦੱਸਦੇ ਨੇ ਕਿ ਮੇਰਾ ਉਸਤਾਦ ਹੀ ਕੋਈ ਨਹੀਂ। ਜਿੰਦਾ ਉਸਤਾਦ ਕੋਈ ਨਹੀਂ ਹੁੰਦਾ ਉਹਨੂੰ ਅਦਬ ਵੀ ਹੁੰਦਾ ਤੇ ਉਸਤਾਦ ਹੀ ਤਾਂ ਅਦਬ ਸਿਖਾਉਂਦਾ ਹੋਇਆ। ਹਕੀਕਤ ਬਾਤ ਹੈ। ਜਿਹੜਾ ਜੇ ਉਸਤਾਦ ਦੀ ਜੁੱਤੀਆਂ ਚਾਹੀਆਂ ਹੋਈਆਂ ਨਾ ਜਾਂ ਛੱਡ ਕੇ ਉਸਤਾਦ ਨੂੰ ਜੁੱਤੀ ਪਵਾਈ ਹੋਈ ਹੈ ਉਸ ਦਾ ਇਤਨਾ ਮੁਅੱਦਬ ਹੁੰਦਾ ਹੈ ਕਿ ਹਰ ਉਹ ਬੰਦਾ ਜਿਹੜਾ ਉਸਤਾਦ ਦੀ ਉਮਰ ਦਾ ਹੋਵੇ ਤੇ ਉਸ ਫੀਲਡ 'ਚ ਵੀ ਉਸਤਾਦ ਹੀ ਸਮਝਦਾ ਹੈ। ਇਹ ਗੱਲ ਹੈ, ਕੋਈ ਫਰਕ ਨਹੀਂ ਹੁੰਦਾ। ਇਹ ਫਰਕ ਹੈ ਉਸਤਾਦ ਤੇ ਬੇਉਸਤਾਦੇ ਬੰਦੇ ਦਾ। ਇਸੇ ਤਰ੍ਹਾਂ ਉਸਤਾਦ ਜੀ ਜੇ ਤੂੰ ਸਾਨੂੰ ਉਸਤਾਦ ਨਾ ਮਿਲਦਾ ਤਾਂ ਸਾਰੀ ਜ਼ਿੰਦਗੀ ਉਹ ਕਾਪੀ ਤੇ ਲਿਖਿਆ ਰਹਿੰਦਾ। ਉਸੇ ਤੁਸੀਂ ਹਦੀਸਾਂ ਸਮਝਦੇ ਰਹਿਣਾ। ਉਸੇ ਨੂੰ ਹਦੀਸ ਔਰ ਅੱਜ ਵੀ ਮੈਂ ਨਵੇਂ ਲਿਖਣ ਵਾਲੇ ਨੂੰ ਇਹ ਆਖਦਮ ਤੁਸੀਂ ਇੱਕ ਸ਼ੇਰ ਲਿਖੋ ਸਭ ਤੋਂ ਪਹਿਲੇ ਉਸਤਾਦ ਆਪਣਾ, ਸਭ ਤੋਂ ਪਹਿਲੇ ਉਸਤਾਦ ਉਹ ਤੁਹਾਨੂੰ ਲੈਣ ਵੀ ਸਿੱਧੇ ਕਰ ਸੀ, ਤੁਹਾਨੂੰ ਪੜ੍ਹਨਾ ਵੀ ਸਿਖਾਈ ਸੀ। ਪੜ੍ਹਨਾ ਔਰ ਥਾਪੜਾ ਵੀ ਰੱਖਿਆ ਸੀ। ਜਿਹੜਾ ਜਿਸ ਦੇ ਕੰਨ ਤੇ ਉਹ ਥਾਪੜਾ ਹੈ ਉਹ ਪਾਰ ਹੈ। ਇੰਜੇ ਗੱਲ ਹੈ ਜੀ ਉਸਤਾਦ। ਤੇ ਜਿਹਦੇ ਕੰਨ ਤੇ ਉਹ ਥਾਪੜਾ ਨਹੀਂ ਨਾ ਉਹ ਸਾਰੀ ਉਮਰ ਧੱਕੇ ਹੀ ਖਾ ਸਕਦਾ ਹੈ। ਕਿਦੋਂ ਟੱਪ ਗਿਆ ਤੇ ਕਿਤੇ ਫਸ ਗਿਆ ਉਹ ਨਿਕਲਣ ਜੋਗਾ ਕੁਝ। ਜੀ ਹਾਂ ਬਿਲਕੁਲ ਇਸੇ ਤਰ੍ਹਾਂ। ਵਾਹ। ਤੇ ਅੱਛਾ ਸ਼ੁਰੂ ਚ ਤਵੱਜੋ ਦੋੜੇ ਵਾਲੀ ਮਤਲਬ ਸ਼ੁਰੂ ਚ ਦੋੜਾ ਲਿਖਿੰਦਾ ਲੇਕਿਨ ਨਾਜ਼ਮੀ ਵੀ ਮੈਂ ਲਿਖਦਾ ਹਾਂ। ਨਾਮ ਤੋਂ ਕਿਦ ਮੁਤਾਸਿਰ ਹੈ ਨਾਜ਼ਮ ਕਿਸੇ ਤੋਂ ਵੀ ਨਹੀਂ। ਅੱਛਾ ਮਜ਼ੇ ਦੀ ਗੱਲ ਇਹ ਹੈ ਮੈਂ ਇਹਨੂੰ ਮੈਂ ਆਪਣੇ ਆਪ ਨੂੰ ਗਰੂਰ ਨਹੀਂ। ਅੱਛਾ ਮੈਂ ਹੁਣ ਵੀ ਸ਼ੇਰ ਜਦੋਂ ਲਿਖਦਾ ਹਾਂ ਨਾ ਕੋਸ਼ਿਸ਼ ਕਰਦਾ ਹਾਂ ਕਿ ਮੈਂ ਥੋੜਾ ਕਿਸੇ ਨੂੰ ਸੁਣਾ ਮਤਲਬ ਪੜ੍ਹਾਂ ਵੀ ਥੋੜਾ ਕਿਉਂ ਮੇਰੇ ਅੰਦਰ ਕਿਸੇ ਦੀ ਨਕਲ ਨਾ ਆ ਜਾਵੇ। ਮਤਲਬ ਜੋ ਮੈਂ ਲਿਖਦਾ ਨਾ ਕੋਸ਼ਿਸ਼ ਕਰਦਾ ਹਾਂ ਕਿ ਆਪਣੇ ਦਿਮਾਗ ਜਿਤਨੀ ਮੇਰੀ ਸੋਚ ਕਿਸੇ ਦਾ ਰੂਪ ਨਾ ਆ ਜਾਵੇ। ਤੇ ਕਿਉਂਕਿ ਅੱਜ ਕੱਲ ਨਾ ਸ਼ੇਰ ਚਾਰੋ ਸਭ ਤੋਂ ਪਹਿਲੇ ਆਂਦੇ ਨੇ ਫਲਾਣ ਨੇ ਚੋਰੀ ਕਰ ਲਿਆ। ਮਤਲਬ ਇਸ ਤੋਂ ਬਚਣ ਵਾਸਤੇ ਨਾ ਮੈਂ ਪੜ੍ਹਦਾ ਵੀ ਥੋੜਾ ਹਾਂ। ਹੁਣ ਪੜ੍ਹਨਾ ਕੋਈ ਸ਼ੁਰੂ ਕੀਤਾ ਹੈ ਕਿਉਂਕਿ ਤੁਸੀਂ ਬਿਹਤਰ ਜਾਣਦੇ ਹੋ ਸ਼ਹਿਰੀ 'ਚ ਨਾ ਇੱਕ ਇਹ ਅਹਿਸਾਸਾਤ ਹੁੰਦੇ ਨੇ। ਇਹ ਅਹਿਸਾਸਾਤ ਯਕੀਨ ਕਰੋ ਕਿ ਤੁਸੀਂ ਮੁਸ਼ਾਇਰਾ ਜਦੋਂ ਅਸੀਂ ਸੁਣਦੇ ਇੱਕ ਸ਼ਾਇਰ ਜਦੋਂ ਕਿਸੇ ਸ਼ਾਇਰ ਨੂੰ ਸੁਣਦਾ ਹੈ ਨਾ ਉਸ ਤੋਂ ਬਾਅਦ
ਅਗਰ ਉਹ ਸ਼ੇਰ ਸੁਣਨ ਤੋਂ ਬਾਅਦ, ਚਾਹੇ ਇੱਕ ਸ਼ੇਰ ਸੁਣਨ ਤੋਂ ਬਾਅਦ ਅਗਰ ਉਹਨੂੰ ਇੱਕ ਸ਼ੇਰ ਆ ਜਾਵੇ ਨਾ, ਇੰਜੇ ਸਮਝੋ ਕਿ ਉਹ ਸ਼ੇਰ ਉਸ ਦਾ ਪੂਰਾ ਹੈ। ਪੂਰਾ ਜਿਸ ਸ਼ੇਰ ਨੇ ਤੁਹਾਨੂੰ ਸ਼ੇਰ ਦਿੱਤਾ ਹੈ। ਕਿਤਾਬ ਕਿਉਂ ਪੜ੍ਹੀ ਜਾਂਦੀ ਹੈ? ਕਿਤਾਬ ਇਸ ਵਾਸਤੇ ਪੜ੍ਹੀ ਜਾਂਦੀ ਹੈ, ਇੱਕ ਸ਼ਾਇਰ ਇਸ ਵਾਸਤੇ ਪੜ੍ਹਦਾ ਹੈ ਕਿ ਉਹ ਕਿਤਾਬ ਉਸ ਦੇ ਅੰਦਰ ਦਾ ਅਹਿਸਾਸ ਜਿਹੜਾ ਮਰ ਚੁੱਕਿਆ ਥੋੜੀ ਦੇਰ ਮਤਲਬ ਸਹਿ ਚੁੱਕਿਆ ਹੈ ਨਾ, ਉਹ ਦੁਬਾਰਾ ਫਿਰ ਉਜਾਗਰ ਹੋ ਜਾਵੇ। ਔਰ ਮੇਰੇ ਨਾਲ ਇਸ ਕਿਹੜੇ ਤਰ੍ਹਾਂ ਹੁੰਦਾ ਸ਼ਾਇਰ ਹੈ। ਜੀ ਨੇ ਹਾਂ, ਕਿਤਾਬ ਤੋਂ ਮੁਤਾਸਿਰ ਕੀਤਾ ਹੈ? ਜੀ ਹਾਂ, ਕੋਈ ਸ਼ਾਇਰ ਐਸਾ ਤੁਸੀਂ ਪੜ੍ਹੇ ਹੋਵੇ ਹਾਂ। ਜਿਸ ਦੀ ਕਿਤਾਬ ਤੋਂ ਮੁਤਾਸਿਰ ਹੋ ਕੇ ਤੁਸੀਂ ਸ਼ੇਰ ਲਿਖੇ ਹੋਣ ਜਾਂ ਸ਼ੇਰ ਤੁਹਾਡੇ ਬਣ ਗਏ ਹੋਣ? ਅੱਛਾ, ਫਿਰ ਉਹੀ ਗੱਲ ਮੈਂ ਤੁਹਾਨੂੰ ਦੱਸਦਾ ਨਹੀਂ, ਗਜ਼ਲ ਜਿਹੜੀ ਹੈ ਨਾ, ਗਜ਼ਲ ਮੈਂ ਪਹਿਲੇ ਗਜ਼ਲ ਤੋਂ ਬਿਲਕੁਲ ਦੂਰ ਆ ਸੀ, ਮੈਨੂੰ ਪਤਾ ਹੀ ਨਹੀਂ ਸੀ। ਮੈਂ ਨਾਜ਼ਮ ਲਿਖਦਾ ਸੀ, ਦੋੜਾ ਲਿਖਦਾ ਸੀ। ਇਹ ਹੁਣ ਗਜ਼ਲ ਜਿਹੜੀ ਹੈ, ਜਦੋਂ ਗਜ਼ਲ ਲਿਖੀ ਨਾ, ਉਸਤਾਦ ਜਾਫਰ ਜਠਿਆਣਾ ਸਾਹਿਬ ਨੇ ਬੇੜੀਆਂ ਕਿਤਾਬ ਲਿਖੀ ਨਾ, ਅੱਛਾ ਮੈਂ ਕਿਤਾਬ ਉਹ ਸਾਰੀ ਪੜ੍ਹੀ। ਔਰ ਮਜ਼ੇ ਦੀ ਗੱਲ ਇਹ ਹੈ ਕਿ ਪੂਰੀ ਕਿਤਾਬ ਇਹ ਮੈਂ ਸਾਰੀ ਪੜ੍ਹੀ ਪਹਿਲੇ ਜ਼ਿੰਦਗੀ 'ਚ, ਜਿਹੜੀ ਉਸਤਾਦਾਂ ਹੈ ਨਾ, ਹਾਂ ਗਜ਼ਲ ਦੀ ਕਿਤਾਬ ਪੜ੍ਹੀ। ਉਸ ਤੋਂ ਬਾਅਦ ਮੈਂ ਕਿਹਾ ਯਾਰ ਗਜ਼ਲ ਵੀ ਲਿਖਣੀ ਚਾਹੀਦੀ ਹੈ। ਮੈਂ ਫਿਰ ਨਾ 1 ਸਾਲ ਪੂਰਾ ਨਾ ਬਾਕੀ ਜਿਤਨੀਆਂ ਸਿਨਫਾਂ ਹਨ ਉਹਨਾਂ ਨੂੰ ਛੋੜ ਦਿੱਤਾ। ਮੈਂ ਫਿਰ ਗਜ਼ਲ ਤੇ ਤਬਾਜ਼ਮਾਈ ਕੀਤੀ, ਫਿਰ ਗਜ਼ਲ ਮੈਂ ਲਿਖੀ। ਪਹਿਲੇ 2-4 ਮਹੀਨੇ ਨਾ ਐਵੇਂ ਸਾਦੇ ਸਾਦੇ ਅਲਫਾਜ਼ और पर आने, फिर ना ऐसा ऐसा उससे निखार आना शुरू होया, निखार आना शुरू होया। फिर साल तो बाद मैंने महसूस होया कि हुण कुछ लिखण वाला तू भी ना गज़ल मतलब बन सकदा है। ਇਹ ਮੈਂ ਕਹਿ ਰਿਹਾ ਕਿ ਕਿਤਾਬ ਤੋਂ ਇਨਸਾਨ ਮੁਤਸਰ ਹੁੰਦਾ ਹੈ ਜੇ ਪੜ੍ਹਿਆ ਜਾਵੇ ਤਾਂ। ਇੱਕ ਗਜ਼ਲ ਵਿੱਚ ਕਮ ਅਜ਼ ਕਮ 5 ਸ਼ੇਰ ਹੁੰਦੇ ਹੋਏ, ਔਰ ਤੇ 5 ਸ਼ੇਰ ਮੁਕੰਮਲ ਇਕਾਈ ਚ ਹੁੰਦੇ ਨੇ, ਇਕਾਈ ਚ ਹੁੰਦੇ, 5 ਮਜ਼ਮੂਨ ਹੁੰਦੇ ਨੇ ਉਸ ਸ਼ੇਰ 5 ਦੇ ਵਿੱਚ। ਮਜ਼ਮੂਨ ਹੁੰਦੇ। 5 ਮਜ਼ਮੂਨ ਪੜ੍ਹ ਕੇ ਤੁਹਾਨੂੰ ਵਿੱਚੋਂ ਇੱਕ ਮਜ਼ਮੂਨ ਵੀ ਅਗਰ ਬਾਜ ਜਾਵੇ ਤਾਂ ਉਹਦੇ ਵਿੱਚੋਂ ਸ਼ੇਰ ਨਿਕਲ ਆਉਂਦੇ ਨੇ। ਹਾਂਜੀ, ਲੇਕਿਨ ਸਾਨੂੰ ਦੋੜਾ ਸੁਣਾਓ, ਹਾਂ। ਕਿਉਂਕਿ ਸਾਡੇ ਸੁਣਨ ਵਾਲੇ ਵੀ ਬਹੁਤ ਸਾਰੇ ਦੋੜਾ ਨੂੰ ਪਸੰਦ ਕਰਦੇ ਨੇ। ਹਾਂ ਤੁਹਾਡਾ ਵੀ ਘਰ ਦੀ ਸਿਨਫ ਦੋੜਾ ਹੈ, ਬਿਲਕੁਲ ਸ਼ੁਰੂ ਹੀ ਇੱਥੋਂ ਕੀਤਾ, ਸ਼ੁਰੂ ਹੀ ਦੌੜ ਇੱਥੋਂ ਕੀਤਾ ਹੈ। ਜੀ। ਤਾਂ ਅੱਗੋਂ ਬੇਸ਼ੱਕ ਕਿਦੋਂ ਹੋਰ ਤੋਂ ਕਾਸ਼ਾ ਰਲ ਜਾਵੇ, ਲੇਕਿਨ ਜਿਹੜਾ ਸਾਡਾ ਮਿਜ਼ਾਜ ਹੈ ਅਸੀਂ ਜੀ। ਸੁਣਨਾ ਚਾਹੁੰਦੇ ਹਾਂ, ਤੇ ਉਹ ਅਸੀਂ ਜੰਗੋਚੀ ਵਸੇਬ ਦਾ ਜੀ। ਬੰਦਾ ਨਾ, ਉਹਦਾ ਹਾਂ ਦੋੜੇ ਤੇ ਹੀ ਠਰਦਾ ਆ ਕੇ। ਸ਼ੁਰੂ ਕਰੋ ਦੋੜੇ ਦੋੜੇ। ਦੌੜਾ ਸਾਜੀ ਕੇ ਸਫਰਾਂ ਦੀ ਧੂੜ ਨਸੀਬ ਵਿੱਚ ਹਾ, ਕਿਤੇ ਸਫਰ ਹਫੀਜ਼ ਵਿੱਚ ਵਾਹ ਵਾਹ। ਸਫਰਾਂ ਦੀ ਧੂੜ ਨਸੀਬ ਵਿੱਚ ਹਾ, ਕਿਤੇ ਸਫਰ ਹਫੀਜ਼ ਬੇਚੱਜੇ। ਵਾਹ। ਬਦਬਖਤੀ ਸਾਡੀ ਬਖਤਾਂ ਦੇ, ਜਿਹੜਾ ਰੋ ਰੋ ਮਗਰੂ ਭੱਜੇ। ਵਾਹ 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 ਵਾਹ। ਬਦਬਖਤੀ ਸਾਡੇ ਬਖਤਾਂ, ਬਦਬਖਤੀ ਸਾਡੀ ਬਖਤਾਂ ਦੇ, ਜਿਹੜਾ ਰੋ ਰੋ ਮਗਰੂ ਭੱਜੇ। ਵਾਹ। ਔਰ ਸਨ ਦੋ ਅਰਮਾਨ ਹਸ਼ਰ ਤਾਈਂ ਰਾਸਨ, ਇੱਕ ਸੱਜਣ ਮਿਲੇ ਬੇ ਲੱਜੇ। ਦੁਆ ਬਹੁਤ ਕਮਜ਼ੋਰ ਆ, ਵਾਹ ਕਿਸਮਤ ਨਾ ਕਬਰ ਦੇ ਕੀੜੇ ਰੱਜੇ। ਵਾਹ 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 ਵਾਹ। ਨਾ ਕਬਰ ਦੇ ਕੀੜੇ ਰੱਜੇ, ਇਹ ਜਿਹੜਾ ਨਜ਼ਰੀਆ ਹੈ, ਇਹ ਜਿਹੜੇ ਬੋਲ ਨੇ ਦੋੜੇ ਦੇ ਵਿੱਚ ਮੈਂ ਕਿ ਕੋਈ ਨਹੀਂ ਸੁਣੇ। ਨਾ ਕਬਰ ਦੇ ਕੀੜੇ ਰੱਜੇ, ਬਹੁਤ ਖੂਬ ਜੀ। ਇੱਕ ਦੋੜਾ ਹੋਰ ਜੀ। ਅੱਛਾ, ਦੋੜਾ ਹੋਰ ਜੀ। ਦੋੜਾ ਹੈ ਕਿ ਸਹਿਰਾ ਵਿੱਚ ਵਸਦਿਆਂ ਬੰਦਿਆਂ ਨੂੰ ਹੁੰਦਾ ਸਹੀ ਅੰਦਾਜ਼ਾ ਤਸਕੀਏ। ਤਸਕੀਏ ਜੀ, ਵਾਹ ਵਾਹ। ਸਹਿਰਾ ਵਿੱਚ ਵਸਦਿਆਂ ਬੰਦਿਆਂ ਨੂੰ ਹੁੰਦਾ ਸਹੀ ਅੰਦਾਜ਼ਾ ਤਸਕੀਏ। ਲੱਗੇ ਜਿਸ ਨੂੰ ਉਸ ਤੋਂ ਪੁੱਛਿਆ ਕਰ, ਸਜਣਾ ਦੀ ਹੁੰਦੀ ਕਸ ਕੀਏ। ਵਾਹ ਵਾਹ ਵਾਹ। ਔਰ ਜਿਨ੍ਹਾਂ ਕੀਤਾ ਸਬਰ ਹਫੀਜ਼ ਜਾ ਪੁੱਛ, ਸਬਰਾਂ ਦੀ ਹੁੰਦੀ ਬਸ ਕੀਏ। ਕੱਢੇ ਬਰਛੀ ਪੁੱਤਰ ਦੇ ਸੀਨੇ ਚੋਂ, ਉਹ ਦੱਸ ਸਕਦਾ ਹੈ ਲਾਂਦੀ ਮਸ ਕੀਏ। ਵਾਹ 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 ਵਾਹ। ਉਹ ਦੱਸ ਸਕਦਾ ਹੈ ਲਾਂਦੀ ਮਸ ਕੀਏ। ਹੁਣ ਹਮਨੇ ਆ ਜੀ ਤੁਹਾਡੀ ਨਜ਼ਮ। ਅੱਛਾ, ਹੁਣ ਆਪਣੀ ਪਸੰਦ ਦੀ ਸਾਨੂੰ ਇੱਕ ਨਜ਼ਮ ਸੁਣਾਓ ਜੀ। ਅੱਛਾ, ਨਜ਼ਮ ਸੁਣਾਉਂਦੇ हैं जी। बिस्मिल्लाह के नज़म है कि असां ਉਹ ਖੱਚਰ हैं जिन्ना ਅੱਜ ਤਾਈਂ ਅਲਾਣੀ ਕੰਡ ਨੂੰ ਅਲਾਣਾ ਰੱਖਿਆ ਹੈ, ਤੇ ਮਾਲਕਾਂ ਨੂੰ ਵੀ ਇਹ ਨਹੀਂ ਕਿਹਾ ਕਿ ਸਾਡੀ ਕੰਡ ਤੇ ਕੋਈ ਝੁੱਲੀ ਪਾਵੋ ਤੇ ਸਨ ਭਜਾਵੋ। ਅਸਾਂ ਤਾਂ ਉਹ ਹੈ ਕਿ ਜਿਨ੍ਹਾਂ ਅੱਜ ਤਾਈਂ ਕਿਨਾਂ ਦੇ ਜ਼ੁਲਮਾਂ ਦਾ ਭਾਰ ਚਾਇਆ ਹੈ ਤੇ ਸੀ ਨਹੀਂ ਕੀਤੀ। ਵਾਹ ਵਾਹ। ਔਰ ਅਸਾਂ ਉਹ ਡੱਡੂ ਹੈ ਜਿਨ੍ਹਾਂ ਰੱਬ ਤੋਂ ਵਿਸਾਖ ਦੇ ਵਿੱਚ ਵੀ ਮੀਂਹ ਚ ਮੰਗਿਆ, ਤੇ ਇਹ ਨਾ ਡਿੱਠਾ ਕਿਸੇ ਤੰਬਾਲਾਂ ਦੀ ਚੋਗ ਚੁਗਣੀ ਹੈ, ਢਿੱਡ ਵੀ ਭਰਨਾ ਹੈ। ਵਾਹ। ਅਸਾਂ ਚੰਦਰਾ ਡੱਠਾ, ਅਸਾਂ ਤਾਂ ਆਪਣਾ ਸਵਾਦ ਲਿਆ ਤੇ ਜਾ ਕੇ ਖੂਹਾਂ ਨੂੰ ਵੜ ਗਏ ਉਸੇ। ਔਰ ਅਸਾਂ ਉਹ ਕਾਂ ਹੈ ਕਿ ਜਿਨ੍ਹਾਂ ਆਪਣਾ ਇਹ ਜ਼ਰ ਦੀ ਭਰੀਆਂ ਅਰੂੜੀਆਂ ਤੂੰ ਚ ਗੰਦ ਫਰੋਲੇ ਤੇ ਢਿੱਡ ਚ ਭਰਿਆ।
या वाह बाला हथू मरुंडा खुथा ते जाके किकरां ते बह गए उसे। वाह 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 वाह। और असां हां बदरू दी कांग वांगू हम्म, कि जिसने हसदे ते वसदे कितने हजारां वासी वफा दी मणियां तू आ बजाए हम्म, ते दिल न रजिया। वाह किनां दे सबरां दा कोठा ढाया, किनां दी इज्जतां नू विच लुड़ाया, किदाई मुहब्बतां दी पक्कियां वाहियां ते नफरतां दा चा अट वगाया ते हट गए उसे। वाह वाह और असां जे होंदे साजी जी। असां जे होंदे टिटाणे वांगू किसे तां पक्खू दी आस बनदे। वाह असां जे होंदे टिटाणे वांगू वांगू किसे किसे तां पक्खू दी आस बनदे। असां जे होंदे पितंगे वांगू किसे तां चानण ते जान देंदे। आहा, मगर नहीं होया असां तां मगर नहीं होया। असां तां डड्डू ते ਕਾਂ ਦੇ ਵਾਂਗੂ ਹਯਾਤੀ ਆਪਣੀ ਨੂੰ ਕੱਟੀ ਰੱਖਿਆ ਹੈ। ਅਸਾਂ ਤਾਂ ਹਿਰਸਾਂ ਦੇ ਗੰਦੇ ਟੋੜੇ ਦਾ ਪਾਣੀ ਹਿੱਕ ਬੈ ਤੇ ਜੱਟੀ ਰੱਖਿਆ। वाह 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 वाह। ਅਸਾਂ ਤਾਂ ਹਿਰਸਾਂ ਦੇ ਗੰਦੇ क्या ਟੋੜੇ ਦਾ बात क्या बात। ਪਾਣੀ ਹਿੱਕ नज़म ਬੈ तू ਤੇ ਜੀ। हुण भी मुतासिर किस तू नज़म दा केड़ा शहर तो मुतासिर ਨਾਜ਼ਮ ਅੱਛਾ ਨਾਜ਼ਮ ਜਿਹੜੀ ਹੈ ਨਾ ਹੁਣ ਇਸ ਟਾਈਮ ਸਭ ਤੋਂ ਪਹਿਲੇ ਮੈਂ ਸੱਚੀ ਗੱਲ ਦੱਸਾਂ, ਸਭ ਤੋਂ ਪਹਿਲੇ ਜਿਹੜਾ ਮੈਂ ਮੁਤਾਸਰ ਹੋਇਆ ਜੋ ਮੈਂ ਫੇਸਬੁੱਕ ਤੇ ਜਿਸ ਨੂੰ ਮੈਂ ਸੁਣਿਆ ਨਾ ਉਹ ਨਾਜ਼ਮ ਨਾ ਲਿਖਦਾ ਤਾਂ ਪਹਿਲੇ ਵੀ ਯਾਦ, ਲੇਕਿਨ ਸਭ ਤੋਂ ਪਹਿਲੇ ਮੈਂ ਮਖਮੂਰ ਕਲੰਦਰੀ ਸਾਹਿਬ ਨੂੰ ਸੁਣਿਆ, ਉਸ ਤੋਂ ਬਾਅਦ ਮੋਮਿਨ ਮੌਲਾਈ ਸਾਹਿਬ ਨੂੰ ਸੁਣਿਆ। ਇਹ ਮੇਰੇ ਅੱਜ ਵੀ ਫੇਵਰੇਟ ਹਨ, ਅੱਛੇ ਹਨ। ਅੱਛਾ ਮਜ਼ੇ ਦੀ ਗੱਲ ਇਹ ਹੈ ਕਿ ਜੀ ਨਾਜ਼ਮ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਇੱਥੇ ਹੀ ਰੁਕ ਜਿਵੇਂ ਜੀ ਇੱਕ ਹਾਂ, ਸਵਾਲ ਹੋਰ ਜੀ ਇੱਥੇ ਹਾਂ ਤੋ ਤੁਹਾਡਾ ਜੰਮ ਪਾਲੇ ਤਹਿਸੀਲ ਬੁਆਣਾ ਜ਼ਿਲ੍ਹਾ ਜੀ ਹਾਂ, ਚਨਿਓਟ ਇਸੇ ਤਰ੍ਹਾਂ ਮਕਬੂਰ ਕਲੰਦਰੀ ਜੀ ਹਾਂ ਉਹ ਹੈ ਨੇ ਵਸੇਬ ਸਰੈਕੀ ਵਸੇਬ ਦੇ ਇਸੇ ਬੰਦੇ। ਤਰ੍ਹਾਂ ਇਸੇ ਤਰ੍ਹਾਂ ਕੁਝ ਲੋਕ ਆਖਦੇ ਨੇ ਕਿ ਸਰੈਕੀ ਉਹ ਜ਼ਬਾਨ ਵੱਖਰੀ ਹੈ। ਹਾਂ ਤੁਹਾਨੂੰ ਨਾ ਸੁਣਿਆ ਪੂਰੀ ਸਮਝ ਆ ਮੈਨੂੰ ਗਈ? ਸਾਰੀ ਸਮਝ ਆ ਗਈ ਹੈ। ਔਰ ਯਕੀਨ ਕਰੋ ਮੈਨੂੰ ਇੰਜ ਲੱਗਦਾ ਹੈ, ਮੈਂ ਪੰਜਾਬੀ ਹਾਂ ਨਾ, ਹਾਂ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਇੰਜ ਨਾ ਸਾਡਾ ਰੂਹਾਂ ਦਾ ਰਿਸ਼ਤਾ ਹੈ ਕਿ ਉਹ ਜਿਹੜਾ ਬੋਲ ਰਹੇ ਨੇ ਸਾਡਾ ਆਪਣਾ ਵਸੇਬ ਬੋਲ ਰਿਹਾ। ਮਤਲਬ ਕੋਈ ਫਰਕ ਨਹੀਂ ਲੱਗਾ। ਮੈਨੂੰ ਫਰਕ ਨਹੀਂ ਲੱਗਾ ਇਸ ਚੀਜ਼ ਦਾ, ਮੈਨੂੰ ਸਾਰੀ ਸਮਝ ਮਤਲਬ ਉਸ ਚੀਜ਼ ਤੇ ਦੀ ਮੈਂ ਹੈ। ਮੋੜ ਤੁਸੀਂ ਕਿਵੇਂ ਮੰਨਦੇ ਹੋ ਜਿਸ ਜ਼ਬਾਨ ਨੂੰ ਤੁਸੀਂ ਕੋਰਸ ਵਿੱਚ ਨਹੀਂ ਪੜਿਆ, ਜੀ ਹਾਂ ਜਿਸ ਜ਼ਬਾਨ ਨੂੰ ਤੁਸੀਂ ਬਕਾਇਦਾ ਨਹੀਂ ਸਮਝਿਆ, ਨਹੀਂ ਸਮਝਿਆ ਤੇ ਜੇ ਉਹ ਤੁਹਾਨੂੰ ਪੂਰੀ ਦੀ ਪੂਰੀ ਸਮਝ ਆਉਂਦੀ ਪਈ Yeah. ਹੈ ਤੇ ਮੋੜ ਉਹਨੂੰ ਵੱਖਰੀ ਜ਼ਬਾਨ ਮੰਨ ਲੈਸੋ। ਮਤਲਬ ਇਸ ਚੀਜ਼ ਦਾ ਅਸਲ ਮੁੱਢ ਜਿਤਨਾ ਮੈਂ ਪੜਿਆ ਜਿਤਨਾ ਮੈਂ ਸੁਣਿਆ, ਮਤਲਬ ਮੁੱਢ ਪੰਜਾਬੀ ਜਿਹੜੀ ਹੈ ਨਾ ਇੱਕ ਮੁੱਢਲੀ ਜ਼ੁਬਾਨ ਹੈ, ਇਹਨੂੰ ਅਗਰ ਸਮਝਿਆ ਜਾਵੇ ਤਾਂ ਉਹਦੇ ਵਿੱਚੋਂ ਸ਼ਾਖਾਂ ਜੀ ਪੁੱਟੀਆਂ ਹਾਂ ਹੋਈਆਂ। ਉਹਦੇ ਵਿੱਚ ਸ਼ਾਖਾ ਹੁਣ ਮੇਰੇ ਨਾਲ ਡਿਊਟੀ ਕਰਦੇ ਨੇ, ਯਕੀਨ ਕਰੋ ਹੁਣ ਇਹ ਬੜੀ ਮਜ਼ੇ ਦੀ ਗੱਲ ਹੀ ਨੇ, ਮੇਰੇ ਨਾਲ ਡਿਊਟੀ ਕਰਦੇ ਉਹਨੂੰ ਪਟਵਾਰੀ ਨਾ। ਅੱਛਾ ਉਸ ਨਾਲ ਜਦੋਂ ਮੈਂ ਗੱਲ ਕਰਾਂ ਨਾ ਉਹ ਆਖਦੇ ਨੇ ਯਾਰ ਜਿਹੜੀ ਤੂੰ ਬੋਲਦਾ ਹੈ ਨਾ ਇਹ ਪੰਜਾਬ ਦੀ ਜ਼ੁਬਾਨ ਹੈ। ਹੁਣ ਮਜ਼ੇ ਦੀ ਗੱਲ ਜੀ, ਮੈਂ ਉਸ ਨੂੰ ਆਖਾਂ ਤੇ ਤੂੰ ਕਿੱਥੋਂ ਦਾ, ਤੂੰ ਪੰਜਾਬ ਦਾ ਨੂੰ ਹੈ? ਨਹੀਂ ਅਸੀਂ ਪਟਵਾਰੀ ਹਾਂ। ਅੱਛਾ ਇਹ ਇੱਕ ਹਕੀਕਤ ਹੈ ਕਿ ਜਿਹੜੇ ਲਹਿਜੇ ਹਨ ਨਾ, ਜਿਤਨੇ ਲਹਿਜੇ ਹਨ ਉਹ ਆਪਣੇ ਆਪ ਨੂੰ ਇਹ ਤਸੱਵਰ ਕਰਦੇ ਹਨ ਕਿ ਸਾਡੀ ਇੱਕ ਅਲੱਗ ਜ਼ੁਬਾਨ ਹੈ। ਹਾਲਾਂਕਿ ਉਹਨਾਂ ਦੀ ਸਾਨੂੰ ਸਮਝ ਆਉਂਦੀ ਹੈ, ਸਾਡੀ ਵੀ ਉਹਨਾਂ ਨੂੰ ਸਮਝ ਆਉਂਦੀ ਹੈ। ਸਾਰੇ ਲਫ਼ਜ਼ ਥੋੜਾ ਜਿਹਾ ਲਹਿਜਾ ਇੱਕ ਰੁੱਖ ਦੀਆਂ ਨਾ ਬਹੁਤ ਸਾਰੀ ਜੀ ਹਾਂ, ਸ਼ਾਖਾਂ ਹੁੰਦੀਆਂ ਨੇ। ਬਹੁਤ ਸਾਰੀਆਂ ਸ਼ਾਖਾਂ ਕੋਈ ਹੁੰਦੀਆਂ। ਲੜਾ ਵੱਡਾ ਹੁੰਦਾ ਹੈ ਤੇ ਕੋਈ ਨਿੱਕਾ ਹੁੰਦਾ ਹੈ, ਕਿਸੇ ਟੇਣੇ ਦਾ ਮੂੰਹ ਥੱਲੇ ਹੁੰਦਾ ਹੈ ਤੇ ਕਿਸੇ ਉੱਤਾ ਹੁੰਦਾ ਹੈ। ਉਸ ਰੁੱਖ ਦੀ ਖੂਬਸੂਰਤੀ ਉਹ ਲੱਗਰਾਂ ਹੀ ਹੁੰਦੀਆਂ ਨੇ। ਇੰਜੇ ਗੱਲ ਹੈ ਤੇ ਬਿਲਕੁਲ ਜ਼ਬਾਨ ਦੀ ਖੂਬਸੂਰਤੀ ਕਿਸੇ ਵੀ ਜ਼ਬਾਨ ਜੀ ਦੇ ਹਾਂ। ਜਿਸ ਜ਼ਬਾਨ ਦੇ ਲਹਿਜੇ ਨਹੀਂ ਜੀ ਹਾਂ ਉਹ ਵੱਡੀ ਜ਼ਬਾਨ ਨਹੀਂ ਹੁੰਦੀ। ਇਸੇ ਤਰ੍ਹਾਂ ਤੇ ਬਿਲਕੁਲ ਜਿਸ ਜ਼ਬਾਨ ਦੇ ਲਹਿਜੇ ਢੇਰ ਹਨ ਜਿਤਨੇ ਜ਼ਿਆਦਾ ਨੂੰ ਇਹ ਤਾਂ ਖੂਬਸੂਰਤੀ ਹੈ ਜ਼ਬਾਨ ਦੀ। ਜੀ ਹਾਂ ਜਿਸ ਲੋਕ ਅੱਜ ਕੱਲ ਵੱਖਰੀ ਵੱਖਰੀ ਜ਼ਬਾਨਾਂ ਬਣਾਈ ਬੈਠੇ ਨੇ, ਹਾਂ ਅਸਲ ਦੇ ਵਿੱਚ ਉਹ ਪੰਜਾਬੀ ਜ਼ਬਾਨ ਦੇ ਲਹਿਜੇ ਹੀ ਹਨ। ਉਹ ਹਿੰਦਕੋ ਹੋਵੇ, ਪੋਠੋਹਾਰੀ ਹੋਵੇ, ਇਸੇ ਤਰ੍ਹਾਂ ਜੰਗੋਚੀ ਹੋਵੇ, ਦੁਆਬੀ ਹੋਵੇ, ਜੀ ਹਾਂ ਉਹਦੇ ਟੱਪ ਜਾਓ ਜਾਂ ਬਿਲਕੁਲ। ਲਾਂਦੇ ਟੱਪ ਜਾਓ, ਬਣਾਈ ਜੋ ਵੀ ਵਤੇ ਲੇਕਿਨ ਹਕੀਕਤ ਤੋਂ ਹਾਂ, ਇਨਕਾਰ ਤਾਂ ਨਹੀਂ ਹੋ ਇਸੇ ਸਕਦਾ ਨਾ। ਤਰ੍ਹਾਂ ਬਿਲकुल जी। अच्छा नज़म मकबूल कलंदरी से मुतासर हो गए, मतलब बहुत अच्छे उन्होंने लिखते फिर हैं। आसिम बडियार साहब हैं अपने बडियार, हैं, जी, उन्होंने बडियार। नज़म बहुत प्यारी लिखी है। ते बाकी हर दा अपना एक रंग होता है। अफजल साहब ने सुने? अफजल सैर साहब मतलब खूब सरसरी जी अगर मैं सुने हो नहीं सुने, नहीं सुने नहीं सुने। जी चलो सुनो, हाँ ਜਿਹੜੀ ਅੱਜ ਦੀ ਨਸਲ ਹੈ जी ਇਹ ਤਾਂ ਹੋ ਗਿਆ ਨਾ ਮੰਨੇ ਪਰ ਮੰਨੇ ਸ਼ਾਇਰ ਨੇ ਜੀ, ਜੇ ਜੀ, ਤੁਸੀਂ ਜੀ। ਨਾਂ ਲੈਂਦੇ ਪਏ ਹੋ। ਹਾਂ। ਆਸਿਮ ਆਪਣੇ ਆਪ ਨੂੰ ਮਨਵਾ ਚੁੱਕਿਆ, ਦੋ ਜੀ ਹਾਂ। ਕਿਤਾਬਾਂ ਛਪ ਗਈਆਂ। इसी तरह ਨਜ਼ਮ ਵਿੱਚ ਬਹੁਤ ਖੂਬਸੂਰਤ ਇਜ਼ਾਫਾ ਹੈ। ਕੋਈ जी, ਹੋਰ जी। ਨਜ਼ਮ ਸੁਣਾਓ ਆਪਣੇ अच्छा ਪਸੰਦ जी। हाँ नाज़में के छोटी जी एक नाज़में तुहानू सुनांदा कि बदलां विचों पानी दी जा मेरे मालका दुध वसा हुण। ਵਾਹ फैसल साहब के बदलां विचों पानी दी जा मेरे मेरे मालका दुध वसा हुण।
ਮੇਰੇ ਦੇਸ਼ ਦੇ ਬੰਦਿਆਂ ਸਾਰੇ ਦੁੱਧ ਨੂੰ ਪਾਣੀ ਕਰ ਛੱਡਿਆ ਹੈ। ਵਾਹ ਵਾਹ ਵਾਹ। ਮਤਲਬ ਮੇਰੇ ਨਜ਼ਮ ਦੇਸ਼ ਦੇ ਬੰਦਿਆਂ ਸਾਰੇ ਸਾਰੇ ਦੁੱਧ ਨੂੰ ਪਾਣੀ ਪਾਣੀ ਕਰ ਕਰ ਛੱਡਿਆ ਛੱਡਿਆ। ਹੈ। और एक और नज़्म जी जी। ज़रा सुनो कि इतबार दी चुब्बी अख दे अंदर हम्म, सबरां आली टूप भी पाईए चोब नहीं जांदी। हम्म, उस नू जाके कोई चा आखो फेरा पावे हुण ओ आवे। और चुन्नी दा हिक पल्लू लैके अख ते रख के फूक चा मारे। आहा, रिड़कदी अख भी सुक जानी है मोड़े चोब भी मुक जानी है। आहा। सरदार क्या ਚੋ ਮੁਕਾਵਣ ਦਾ ਖੂਬਸੂਰਤ ਸਟਾਈਲ ਹੈ, ਔਰ ਸਾਡਾ ਬੜਾ ਪੁਰਾਣਾ ਵਿਰਸਾ ਹੈ जी हाँ ਕਿ ਜਦੋਂ ਅੱਖ ਚੁੱਪ ਜਾਂਦੀ ਏ ਉਦੋਂ ਪੱਲੂ ਰੱਖ ਕੇ ਫੂਕਾ ਮਾਰਿਆ ਜਾਂਦਾ, ਜਿਹੜਾ ਉਹਦਾ ਕੋਸਾ ਕੋਸਾ ਸਾਹ ਦੀ ਟਕੋਰ ਹੁੰਦੀ ਹੈ ਨਾ, और होंगी ਉਸ ਨਾਲ ਚੋਬਾਂ जी हाँ ਅੱਲਾ ਨੂੰ खत्म ਸੌਂਪ हो ਜਾਂਦੀਆਂ ਨੇ ਜੀ। जी हाँ इसी तरह ਜੀ जी ਇੱਕ ਹੋਰ ਨਜ਼ਮ ਜਿਹੜੇ ਕਿ ਤੂੰ ਸੁਣਾਈ ਹੈ ਉਹ ਦੁਬਾਰਾ जी हाँ, ਦਾਨ ਕਰੋ अच्छा ਜੀ। कि नज़्म है कि ऐ कैद मेरा हिक कर्जी है मेरी सुन ले तू। ਹੂੰ, तू बानी है जरा तां सही जेड़े ख्वाब विखाए हन मुलख नू तू वो ख्वाब संभाल के रखे हन। ਹੂੰ, ਇਹ ਸਾਡੇ ਵਡਕਿਆਂ ਦੱਸੇ ਹਨ। ਉਹ ਦੱਸਦੇ ਹਨ ਸੁੱਖੀ ਵਸਦੇ ਹਾਸੇ ਵਤਨਾਂ ਤੇ ਉਹਦਾਂ ਜੋਗਾਂ ਸਾਡੀਆਂ ਵਾਂਦੀਆਂ ਹਨ। ਰਲ ਸੰਗਤਾਂ ਰੋਜ਼ ਹੀ ਬਾਂਦੀਆਂ ਹਨ। ਆਹਾ, ਉਹਦਾਂ ਬੰਦੇ ਸਰਗੀ ਉੱਠਦੇ ਹਨ ਨਾਲੇ ਸਜਦੇ ਰੱਬ ਨੂੰ ਹੁੰਦੇ ਹਨ। ਆਹਾ। ਉਹਦਾਂ ਰੱਬ ਦੇ ਘਰ ਤਾਂ ਕੱਚੇ ਹਨ ਪਰ ਸਜਦੇ ਪੱਕੇ ਪੱਕੇ ਹਨ। ਵਾਹ 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 ਵਾਹ। ਔਰ ਉਹਦਾਂ ਸਿੱਕੇ ਤੇ ਤੇਰਾ ਫੋਟੋ ਨਾ ਉਹਦਾਂ ਗੋਰੇ ਰਾਜ ਕਰੇਂਦੇ ਹਨ। ਉਹਦਾਂ ਗੋਰੇ ਰਾਜ ਕਰੇਂਦੇ ਹਨ ਔਰ ਲੋਕੀ ਰਲ ਮਿਲ ਕੇ ਖੁਸ਼ ਵਸਦੇ ਹਨ ਨੇ ਸਾਡੇ ਵਡਕੇ ਦੱਸਦੇ ਹਨ। ਵਾਹ। ਔਰ ਲੋਕੀ ਰਲ ਮਿਲ ਕੇ ਖੁਸ਼ ਵਸਦੇ ਹਨ ਨੇ ਸਾਡੇ ਵਡਕੇ ਦੱਸਦੇ ਹਨ। ਔਰ ਤੂੰ ਵੱਖਰਾ ਮੁਲਕ ਬਣਾ ਦਿੱਤਾ ਸਾਨੂੰ ਇਹ ਵੀ ਤੂੰ ਸਮਝਾ ਦਿੱਤਾ। ਕੋਈ ਸਿੰਧੀ ਨਹੀਂ ਕੋਈ ਪਸ਼ਤੋ ਨਹੀਂ ਤੁਸੀਂ ਸਾਰੇ ਪਾਕਿਸਤਾਨੀ ਹੋ। ਤੂੰ ਗੱਲ ਕੀਤੀ ਲੋਕਾਂ ਸਮਝ ਲਿਆ ਸਰਦਾਰੀ ਸਾਡੀ ਖੁਸ਼ੂ ਹੈ। ਸਾਡਾ ਵਾਹ, ਵਾਹ, ਸ਼ਿਮਲਾ ਨੀਵਾਂ ਹੋ ਜਾਸੀ ਸਾਡੇ ਨਾਲ ਗਰੀਬ ਖਲੋ ਜਾਸੀ। ਵਾਹ ਵਾਹ ਵਾਹ। ਔਰ ਤੇਰੇ ਨਾਲ ਜੋ ਹੋਈ ਤੂੰ ਜਾਣਦਾ ਹੈ ਹੂੰ, ਤੂੰ ਮਰਦਿਆਂ ਵਾਰੀ ਆਂਦਾ ਹੈ। ਆਏ ਲੋਕ ਗਰੀਬ ਕरेसन ਕੀ ਇਹ ਤਾਂ ਮੁਲਕ ਲੁਟੇਰੇ ਲੁੱਟ ਲੈਸਨ। ਤੂੰ ਮਰ ਗਿਆ ਤੈਨੂੰ ਕੀ ਖਬਰਾਂ ਕੀ ਲੋਕ ਗਰੀਬ ਕਰਿੰਦੇ ਹਨ ਸਰਦਾਰਾਂ ਦੇ ਮੂੰਹ ਵੇਂਦੇ ਹਨ। ਕੋਈ ਤੰਗ ਆ ਕੇ ਜੇ ਨਸਦਾ ਹਾ ਮੁੜ ਕੁੱਤੇ ਪਿੱਛੂ ਨਸਦੇ ਹਨ ਨੇ ਸਾਡੇ ਵਡਕੇ ਦੱਸਦੇ ਹਨ। ਵਾਹ ਵਾਹ ਵਾਹ। ਔਰ ਭਾਵੇਂ ਰੋਜ਼ ਹਵਾਏ ਚੁੱਟਦੇ ਹਾਂ ਹੂੰ, ਸਾਡੀ ਇੱਜ਼ਤ ਵੀ ਮਹਿਫੂਜ਼ ਨਹੀਂ। ਸਾਡੇ ਬੱਚੇ ਕਤਲ ਪੇ ਥੀਂਦੇ ਹਨ ਪੈ ਰੋਜ਼ ਜਨਾਜ਼ੇ ਚੀਂਦੇ ਹਨ। ਔਰ ਜਿੱਥੇ ਕਾਲੀ ਪੱਟੀ ਬੱਧੀ ਹਾ ਉੱਥੇ ਚਸ਼ਮੇ ਅੱਜ ਕੱਲ ਲੱਗ ਗਏ ਹਨ। ਕਾਨੂੰਨ ਹੁਣ ਅੰਧਾ ਉਂਧਾ ਨਹੀਂ ਕਾਨੂੰਨ ਨੂੰ ਸਭ ਕੁਝ ਦਿਸਦਾ ਹੈ ਇਨਸਾਫ ਜੋ ਇੱਥੇ ਵਿਕਦਾ ਹੈ। ਔਰ ਅਲਿਫ ਤੋਂ ਲੈ ਕੇ ਇਹ ਤਾਈਂ ਅਸੀਂ ਆਪ ਹਫੀਜ਼ ਜੋ ਮੁਜਰਮ ਹੈ ਸਾਤੇ ਜ਼ੁਲਮ ਹੁੰਦਾ ਹੈ ਅਸੀਂ ਬੋਲਦੇ ਨਹੀਂ। ਅਸੀਂ ਜ਼ਾਲਿਮ ਸਾਤੇ ਜ਼ੁਲਮ ਹੁੰਦਾ ਹੈ ਅਸੀਂ ਬੋਲਦੇ ਨਹੀਂ। ਮਜ਼ਲੂਮ ਨਹੀਂ ਅਸੀਂ ਜ਼ਾਲਿਮ ਹੈ। ਆਹਾ, ਅੱਗੇ ਜ਼ੁਲਮ ਹੋਵੇ ਆ ਬੰਦਿਆਂ ਤੇ ਕੋਈ ਅਹਿਮਦ ਖਾਨ ਸਦੈਂਦਾ ਹਾ ਕੋਈ ਦੁੱਲਾ ਭੱਟੀ ਬਣਦਾ ਹਾ ਤਾਂ ਖੁਸ਼ ਖੁਸ਼ ਲੋਕੀ ਵਸਦੇ ਹਨ ਨੇ ਸਾਡੇ ਵਡਕੇ ਦੱਸਦੇ ਹਨ। ਵਾਹ, ਐ ਕੈਦ ਮੇਰਾ ਤੂੰ ਬਾਨੀ ਹੈ ਜ਼ਰਾ ਆ ਤਾਂ ਸਹੀ ਐ ਕੈਦ ਮੇਰਾ ਤੂੰ ਬਾਨੀ ਹੈ। ਗਜ਼ਲ ਰਹਿੰਦੀ ਹੈ। ਅੱਛਾ ਬੋਲੀਆਂ ਦੋ ਸੁਣਾ ਜੀ ਬੋਲੀ। ਬੋਲੀਆਂ ਸੁਣਾ ਕਿ ਉਹਨੂੰ ਦੱਸਿਆ ਮੈਂ ਜੱਟ ਦਾ ਪਰਾਣਾ। ਹੂੰ, ਉਹਨੂੰ ਦੱਸਿਆ। ਦੱਸਿਆ ਮੈਂ ਜੱਟ ਦਾ ਪਰਾਣਾ ਹੂੰ, ਤੇ ਉਸ ਮੇਰੀ ਖਾਡੀ ਨਾਪ ਲਈ। ਆਹਾ, ਵਾਹ ਵਾਹ ਵਾਹ। ਉਸ ਮੇਰੀ ਖਾੜੀ ਨਾਪ ਲੈ। हाँ, ਕੀ ਬਾਤ। कि उस मेरी खाड़ी नाप लई। और एक और बोलिए कि अम्मा दाज तेरे थार मल्ली होई है। ਹੂੰ, अम्मा ਦਾਜ ਤੇਰੇ। दाज तेरे थार मल्ली होई है कबाड़िए नु बेच ना देवां। ਵਾਹ। हाँ, और बोली सुननी जी
ਕਿ ਲੋਕਾਂ ਬਾਣੇ ਹਾ ਰੁੱਖ ਚੌਰਾਏ ਦਾ, ਲੋਕਾਂ ਬਾਣੇ ਰੁੱਖ ਚੁਰਾਏ ਦਾ। ਹਾ ਰੁੱਖ ਚੌਰਾਏ ਦਾ, ਮੋਚੀ ਦੀ ਤਾਂ ਹੱਟੀ ਠਾਏ ਗਈ। ਵਾਹ 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 ਵਾਹ। ਲੋਕਾਂ ਬਾਣੇ ਰੁੱਖ ਚੁਰਾਏ ਦਾ, ਮੋਚੀ ਦੀ ਤਾਂ ਹੱਟੀ ਠਾਏ ਗਈ। ਵਾਹ 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 ਜੀ। ਤੇ ਦੌੜਾ ਹੈ ਕਿ ਇੱਕ ਸਾਡੀ ਯੰਗ ਨਸਲ ਜਿਹੜੀ, ਉਸ ਵਾਸਤੇ ਵੀ ਇੱਕ ਦੌੜਾ ਜਿਹੜਾ ਹੈ ਨਾ ਉਹ ਅਰਜ਼ ਕਰਦਾ ਕਿ ਤੇਰੇ ਨਾਲ ਕਦਮ ਦੋ ਟੁਰਿਆ ਹਮ, ਮੈਨੂੰ ਮਾਫੀ ਦੇ ਮੈਥੋਂ ਭੁੱਲ ਹੋ ਗਈ। ਵਾਹ। ਤੇਰੇ ਨਾਲ ਕਦਮ ਦੋ ਟੁਰਿਆ ਹਮ, ਮੈਨੂੰ ਮਾਫੀ ਦੇ ਮੈਥੋਂ ਭੁੱਲ ਹੋ ਗਈ। ਤੇਰੇ ਹਿਜਰ ਫਿਰਾਕ ਚ ਸੜ ਸੜ ਕੇ ਮੇਰੀ ਕੂਕ ਮਿਸਲ ਬੁਲ ਬੁਲ ਹੋ ਗਈ। ਵਾਹ ਵਾਹ। ਤੇਰੇ ਹਿਜਰ ਫਿਰਾਕ ਚ ਸੜ ਸੜ ਕੇ ਮੇਰੀ ਕੂਕ ਮਿਸਲ ਬੁਲ ਬੁਲ ਹੋ ਗਈ। ਔਰ ਤੈਨੂੰ ਆਪਣਾ ਬਖਤ ਨਸੀਬ ਹੋਵੇ, ਉਹ ਮੇਰੀ ਜ਼ਿੰਦਗੀ ਤਾਂ ਬੇਮੁੱਲ ਹੋ ਗਈ। ਤੇਰੀ ਸੰਗਤ ਹਫੀਜ਼ ਨੂੰ ਇੰਜ ਲੁੱਟਿਆ ਏ, ਹਾਏ ਹਾਏ ਹੋ ਗਈ, ਹੁੱਲ ਹੁੱਲ ਹੋ ਗਈ। ਵਾਹ ਵਾਹ ਸਾਹਿਬ, ਹਾਏ 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 ਹੋ ਗਈ, ਹੁੱਲ 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 ਹੋ ਗਈ। ਗਜ਼ਲ ਦੇ ਦੋ ਚਾਰ ਸ਼ੇਰ ਅਗਰ ਦਾਨ ਕਰ ਦਿਓ। ਗਜ਼ਲ ਹੈ ਕਿ ਗਜ਼ਲ ਦੇ ਸ਼ੇਰ ਹਨ ਕਿ ਸ਼ੇਰਾਂ ਨਾਲ ਖਲਾਰ ਕੇ ਮੇਚੀ। ਸਾਹਿਬ, ਸ਼ੇਰਾਂ ਨਾਲ ਖਲਾਰ ਕੇ ਮੇਚੀ, ਖਲਾਰ ਕੇ ਮੇਚੀ, ਮੈਨੂੰ ਮਾਰ ਕੇ ਮੇਚੀ। ਵਾਹ 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 ਵਾਹ। ਮੈਨੂੰ ਮਾਰ ਕੇ ਵੇਚੀ। ਸ਼ੇਰਾਂ ਨਾਲ ਖਲਾਰ ਕੇ ਮੇਚੀ, ਮੈਨੂੰ ਮਾਰ ਕੇ ਮੇਚੀ। ਔਰ ਜਿਗਰ ਤੂੰ ਸਿਰ ਤਾਈਂ ਕਿਤਨਾ ਬਣਦਾ ਏ, ਭੱਦ ਵੇਲਾਂ ਦਾ ਵਾਰ ਕੇ ਮੇਚੀ। ਵਾਹ ਵਾਹ। ਔਰ ਫੈਜ਼ਲ ਸਾਹਿਬ ਕੇ ਭੁੱਖ ਦੇ ਜੇ ਪਦ ਪੀਚ ਨੂੰ ਮੇਚੇ, ਭੁੱਖ ਦੇ ਜੇ ਪਦ ਪੀਚ ਨੂੰ ਮੇਚੇ, ਦੋਜ਼ਖ ਰੱਬਾ ਠਾਰ ਕੇ ਮੇਚੀ। ਵਾਹ। ਔਰ ਕੀ ਕੁਝ ਮਿਲਿਆ ਈ ਹਿੱਕ ਦੀ ਖਾਤਰ, ਆਪਣਾ ਸਭ ਕੁਝ ਵਾਰ ਕੇ ਮੇਚੀ। ਵਾਹ ਵਾਹ। ਔਰ ਰੂਹ ਦਾ ਸਫਰ ਹਫੀਜ਼ ਦੇ ਬੁੱਤ ਚੋਂ, ਰੂਹ ਦਾ ਸਫਰ ਹਫੀਜ਼ ਦੇ ਬੁੱਤ ਚੋਂ, ਮੂੰਹ ਤੇ ਚਾਟ ਉਲਾਰ ਕੇ ਮੇਚੀ। ਮੂੰਹ ਤੇ ਚਾਟ ਉਲਾਰ ਕੇ ਮੇਚੀ। ਤੁਹਾਡੇ ਜੀ ਪਹਿਲੇ ਉਸਤਾਦ ਗੁਲਾਮ ਮੁਹੰਮਦ ਦਰਦ, ਨਾਮ ਹੀ ਐਡਾ ਸੌਖਾ ਨਹੀਂ ਲੈ ਸਕਦੇ। ਹਾਂ, ਇਹ ਗੱਲ ਹੈ। ਮੁੜ ਉਸਤਾਦ ਦੂਸਰੇ ਉਸਤਾਦ ਜਨਾਬ ਉਸਤਾਦ ਜਾਫਰ ਅੰਜਮ ਜਟਿਆਣਾ ਸਾਹਿਬ, ਬੜਾ ਵੱਡਾ ਨਾਮ ਦੌੜੇ ਦਾ ਗਜ਼ਲ ਦਾ। ਦੋਵਾਂ ਦਾ ਇੱਕ ਇੱਕ ਸ਼ੇਰ ਇਸੇ ਤਰਤੀਬ ਨਾਲ, ਪਹਿਲੇ ਦਰ ਸਾਹਿਬ ਦਾ, ਅੱਛਾ, ਤੇ ਮੁੜ ਇੱਕ ਜਟਿਆਣਾ ਸਾਹਿਬ ਦਾ। ਦੌੜਾ ਹੈ ਕਿ ਜਿਹੜਾ ਬਚਪਨ ਵਿੱਚ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਦੌੜਾ ਉਸਤਾਦ ਜੀ ਕੇ ਸੁੱਖੀ ਸਮਝਦੇ ਹੋ ਮੰਜ਼ਰ ਉਜੜਨ ਦਾ, ਅਜੇ ਮਸਤ ਨਿਗਾਹ ਨੇ ਡਿੱਠਾ। ਤੁਆਨ ਕੇ ਪਤਾ ਤੰਗ ਔਲਾਦ ਦਾ, ਕੈਦੀ ਰੋਂਦਾ ਮਾਰ ਕੇ ਢਾਈ ਨੇ ਡਿੱਠਾ। ਵਾਹ ਵਾਹ ਵਾਹ। ਔਰ ਤੌਬਾ ਕਰੀਏ ਦਿਲ ਆਜ਼ਾਰੀਆਂ ਤੂੰ, ਉਹ ਦਿੰਦਾ ਵਕਤ ਸਜ਼ਾਈ ਨੇ ਡਿੱਠਾ। ਅੱਜ ਸੱਟ ਕੇ ਕੱਲ ਵਦੇ ਮੁਲਾਕ ਤੂੰ ਪੁੱਛੋ, ਮੇਰਾ ਦਰਦ ਕਿਦਾਈ ਨੇ ਡਿੱਠਾ। ਵਾਹ 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 ਗੁਰਾਇਆ ਵਾਹ। ਮਾਂ ਮੋੜ ਨਹੀਂ ਜਮਣਾ। ਹੁਣ ਜੀ ਮਾਰ ਜਾਫਰ ਅੰਜਮ ਜਟਿਆਣਾ ਸਾਹਿਬ ਦਾ ਹੈ ਕਿ ਰੁੱਗ ਭਰ ਕੇ ਮੇਰਿਆਂ ਹੰਝੂਆਂ ਦਾ, ਵੰਜ ਸੀਨਾ ਠਾਰ ਕਿਸੇ ਦਾ। ਵਾਹ। ਉਹ ਮਤਾਂ ਬਾਅਦ ਵਿੱਚ ਮਲਣਾ ਪੈ ਜਾਵੀ, ਮੇਰਾ ਚੰਦ ਦਰਬਾਰ ਕਿਸੇ ਦਾ। ਵਾਹ। ਔਰ ਮੇਰੇ ਦਮ ਦੀ ਅੰਜਮ ਵੇਲ ਹੁਕਾ, ਬਣ ਤਾਂ ਹੱਕਦਾਰ ਕਿਸੇ ਦਾ। ਉਹ ਵਿਣ ਜੁਰਮੂ ਨਹੀਂ ਬਰਬਾਦ ਕਰਿੰਦਾ, ਇੰਜੇ ਨਿਤ ਘਰ ਬਾਰ ਕਿਸੇ ਦਾ। ਵਾਹ ਵਾਹ ਵਾਹ। ਉਸਤਾਦ ਆਖਿਰ ਉਸਤਾਦ ਉਸਤਾਦ ਹੀ ਹੁੰਦੇ ਨੇ। ਉਸਤਾਦ ਆਖਿਰ ਉਸਤਾਦ ਹੁੰਦੇ ਨੇ। ਵਾਹ ਸੁਭਾਨ ਅੱਲਾਹ।